ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਨਵੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ। ਜ਼ਬੂਰ। ਰੱਬ ਆਪਣੇ ਬੰਦਿਆਂ ਦੀ ਜਾਨ ਦਾ ਫਿਦਿਆ ਦਿੰਦਾ ਏ ਤੇ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਮੇਰਾ ਚੁਪਾਨ ਏ, ਮੈਨੂੰ ਘਾਟਾ ਨਾ ਹੋਵੇਗਾ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਵਿੱਚ ਬਿਠਾਉਂਦਾ ਏ। ਉਹ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਏ। ਉਹ ਮੇਰੀ ਜਾਨ ਨੂੰ ਬਹਾਲ ਕਰਦਾ ਏ। ਉਹ ਮੈਨੂੰ ਆਪਣੇ ਨਾਂ ਦੀ ਖਾਤਰ ਸੱਚਾਈ ਦੀਆਂ ਰਾਹਾਂ ਉੱਤੇ ਲੈ ਟੁਰਦਾ ਏ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੈਨੂੰ ਲੰਘਣਾ ਪਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਤੂੰ ਮੇਰੇ ਨਾਲ ਏ। ਤੇਰੇ ਅੱਸਾਂ ਤੇ ਤੇਰੀ ਸੋਟੀ ਨਾਲ ਮੈਨੂੰ ਤਸੱਲੀ ਏ। ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਣਾ ਏ। ਤੂੰ ਮੇਰੇ ਸਿਰ ਉੱਤੇ ਤੇਲ ਮਲਿਆ ਏ। ਮੇਰਾ ਪਿਆਲਾ ਭਰ ਜਾਂਦਾ ਏ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ। ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ। ਮੇਰੀ ਮਦਦ ਰੱਬ ਵੱਲੋਂ ਏ, ਜਿਨ੍ਹੇ ਅਸਮਾਨ ਤੇ ਧਰਤੀ ਨੂੰ ਬਣਾਇਆ। ਉਹ ਤੇਰੇ ਪੈਰ ਨੂੰ ਤਿਲਕਣ ਨਾ ਦੇਵੇਗਾ। ਤੇਰਾ ਮੁਹਾਫਜ਼ ਉਂਘਣ ਵਾਲਾ ਨਹੀਂ। ਵੇਖ, ਨਾ ਉਂਘੇਗਾ ਨਾ ਸੌਵੇਂਗਾ। ਰੱਬ ਤੇਰਾ ਮੁਹਾਫਜ਼ ਏ। ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਏ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚੰਨ ਰਾਤ ਨੂੰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦ-ਰਫਤ ਵਿੱਚ ਹੁਣ ਤੋਂ ਹਮੇਸ਼ਾ ਤੀਕਰ ਤੇਰੀ ਹਿਫਾਜ਼ਤ ਕਰੇਗਾ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਗਲੀਲ ਤੇ ਦਿਕਫਲਿਸ ਤੇ ਯਰੂਸ਼ਲਮ ਤੇ ਯਹੂਦੀਆ ਤੇ ਯਰਦਨ ਦੇ ਪਾਰ ਵੱਡਾ ਜੱਥਾ ਉਹਦੇ ਮਗਰ ਟੁਰ ਪਿਆ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਆਪਣੀ ਜਿੰਦ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਿੰਦ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ। ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਬੋਂਦੇ ਨੇ ਨਾ ਵੱਢਦੇ ਨੇ, ਨਾ ਕੋਠੀਆਂ ਵਿੱਚ ਇਕੱਠਾ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਏ। ਕੀ ਤੁਸੀਂ ਉਹਨਾਂ ਤੋਂ ਬਹੁਤੀ ਕਦਰ ਨਹੀਂ ਰੱਖਦੇ। ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜਿਹੜਾ ਫਿਕਰ ਕਰਕੇ ਆਪਣੀ ਉਮਰ ਵਿੱਚ ਇੱਕ ਘੜੀ ਵੀ ਵਧਾ ਸਕਦਾ ਏ। ਤੇ ਪੋਸ਼ਾਕ ਲਈ ਕਿਉਂ ਫਿਕਰ ਕਰਦੇ ਹੋ। ਜੰਗਲੀ ਸੋਸਨ ਦੇ ਰੁੱਖਾਂ ਨੂੰ ਧਿਆਨ ਨਾਲ ਵੇਖੋ ਭਈ ਉਹ ਕਿਵੇਂ ਵੱਧਦੇ ਨੇ। ਉਹ ਨਾ ਮਿਹਨਤ ਕਰਦੇ ਨੇ ਨਾ ਕੱਤਦੇ ਨੇ। ਫਿਰ ਵੀ ਮੈਂ ਤੁਹਾਨੂੰ ਆਖਦਾ ਵਾਂ ਭਈ ਸੁਲੇਮਾਨ ਆਪਣੀ ਸਾਰੀ ਸ਼ਾਨੋ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਵਾਂਗਰ ਮੁਲੱਬਸ ਨਹੀਂ ਸੀ। ਇਸ ਲਈ ਜਦ ਰੱਬ ਮੈਦਾਨ ਦੀ ਘਾਹ ਨੂੰ, ਜਿਹੜੀ ਅੱਜ ਹੈ ਏ ਤੇ ਕੱਲ ਤੰਦੂਰ ਵਿੱਚ ਝੌਂਕੀ ਜਾਵੇਗੀ, ਅਜਿਹੀ ਪੋਸ਼ਾਕ ਪਾਉਂਦਾ ਏ, ਤੇ ਇਹ ਘੱਟ ਈਮਾਨ ਵਾਲਿਓ ਤੁਹਾਨੂੰ ਕਿਉਂ ਨਾ ਪਾਵੇਗਾ। ਇਸ ਲਈ ਫਿਕਰ ਕਰਕੇ ਇਹ ਨਾ ਆਖੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਗੈਰ ਕੌਮਾਂ ਰਹਿੰਦੀਆਂ ਨੇ ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸਾਰੀਆਂ ਸ਼ੈਵਾਂ ਦੇ ਮੁਹਤਾਜ ਹੋ। ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਤਸਲੀਂਕੀਓ। ਐ ਭਰਾਵੋ, ਅਸੀਂ ਤੁਹਾਨੂੰ ਨਸੀਹਤ ਕਰਦੇ ਹਾਂ, ਖਬਰਦਾਰ ਕੋਈ ਕਿਸੇ ਨਾਲ ਬਦੀ ਨਾ ਕਰੇ, ਬਲਕਿ ਹਰ ਵੇਲੇ ਨੇਕੀ ਕਰਨ ਦਾ ਚਾਰਾ ਕਰੇ। ਆਪਸ ਵਿੱਚ ਵੀ ਤੇ ਸਾਰਿਆਂ ਨਾਲ ਹਰ ਵੇਲੇ ਖੁਸ਼ ਰਹੋ, ਬਗੈਰ ਨਾਗਾ ਦੁਆ ਕਰੋ। ਹਰ ਇੱਕ ਗੱਲ ਵਿੱਚ ਸ਼ੁਕਰਗੁਜ਼ਾਰੀ ਕਰੋ, ਕਿਉਂ ਜੇ ਮਸੀਹ ਯਿਸੂ ਵਿੱਚ ਤੁਹਾਡੇ ਬਾਰੇ ਰੱਬ ਦੀ ਇਹੀ ਮਰਜ਼ੀ ਏ। ਰੂਹ ਨੂੰ ਨਾ ਬੁਝਾਓ, ਨਬੂਵਤਾਂ ਦੀ ਹਕਾਰਤ ਨਾ ਕਰੋ। ਸਾਰੀਆਂ ਗੱਲਾਂ ਨੂੰ ਅਜ਼ਮਾਓ, ਜਿਹੜੀ ਚੰਗੀ ਏ ਉਹਨੂੰ ਫੜ ਕੇ ਰੱਖੋ। ਹਰ ਤਰ੍ਹਾਂ ਦੀ ਬਦੀ ਤੋਂ ਬਚੇ ਰਹੋ। ਰੱਬ ਜਿਹੜਾ ਇਤਮਾਨਾਨ ਦਾ ਚਸ਼ਮਾ ਏ, ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ
ਤੇ ਤੁਹਾਡੀ ਰੂਹ ਤੇ ਜਿੰਦ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇऐਬ ਮਹਿਫੂਜ਼ ਰਹਿਣ। ਸਲਾਤੀਨ। ਤੇ ਦਾਊਦ ਦੇ ਮਰਨ ਦਿਹਾੜੇ ਨੇੜੇ ਆ ਗਏ ਤੇ ਉਹਨੇ ਆਪਣੇ ਪੁੱਤਰ ਸੁਲੇਮਾਨ ਨੂੰ ਵਸੀਅਤ ਕੀਤੀ ਤੇ ਆਖਿਆ ਭਈ ਮੈਂ ਇਸੇ ਰਾਹ ਉੱਤੇ ਜਾਣ ਵਾਲਾ ਵਾਂ ਜਿਹੜਾ ਸਾਰੇ ਜਹਾਨ ਦਾ ਏ। ਇਸ ਲਈ ਤੂੰ ਮਜ਼ਬੂਤ ਹੋ ਤੇ ਮਰਦਾਨਗੀ ਵਿਖਾ ਤੇ ਜੋ ਕੁਝ ਮੂਸਾ ਦੀ ਸ਼ਰੀਅਤ ਵਿੱਚ ਲਿਖਿਆ ਏ ਉਹਦੇ ਮੁਤਾਬਕ ਖੁਦਾਵੰਦ ਆਪਣੇ ਰੱਬ ਦੀ ਹਦਾਇਤ ਨੂੰ ਮੰਨ ਕੇ ਉਹਦੀਆਂ ਰਾਵਾਂ ਉੱਤੇ ਟੁਰ ਤੇ ਉਹਦੇ ਆਇਨ ਉੱਤੇ ਤੇ ਉਹਦੇ ਫਰਮਾਨਾਂ ਤੇ ਹੁਕਮਾਂ ਤੇ ਗਵਾਹੀਆਂ ਉੱਤੇ ਅਮਲ ਕਰ, ਤਾਂ ਜੋ ਕੁਝ ਤੂੰ ਕਰੇ ਤੇ ਜਿੱਥੇ ਕਿਤੇ ਤੂੰ ਜਾਵੇਂ ਸਭ ਵਿੱਚ ਤੈਨੂੰ ਕਾਮਯਾਬੀ ਮਿਲੇ। ਤੇ ਖੁਦਾਵੰਦ ਆਪਣੀ ਉਸ ਗੱਲ ਨੂੰ ਕਾਇਮ ਰੱਖੇ ਜਿਹੜੀ ਉਹਨੇ ਮੇਰੇ ਹੱਕ ਵਿੱਚ ਆਖੀ ਭਈ ਜੇ ਤੇਰੀ ਔਲਾਦ ਆਪਣੀ ਤਰੀਕ ਦੀ ਹਿਫਾਜ਼ਤ ਕਰਕੇ ਆਪਣੇ ਸਾਰੇ ਦਿਲ ਤੇ ਆਪਣੀ ਜਿੰਦ ਨਾਲ ਮੇਰੇ ਸਾਹਮਣੇ ਰਾਸਤੀ ਨਾਲ ਟੁਰੇ ਤੇ ਇਸਰਾਈਲ ਦੇ ਤਖਤ ਉੱਤੇ ਤੇਰੇ ਕੋਲ ਬੰਦਿਆਂ ਦਾ ਘਾਟਾ ਨਾ ਹੋਵੇਗਾ। ਨੋਹਾ। ਇਹ ਖੁਦਾਵੰਦ ਦੀ ਸ਼ਫਕਤ ਏ ਭਈ ਅਸੀਂ ਫਨਾਹ ਨਹੀਂ ਹੋਏ, ਕਿਉਂ ਜੇ ਉਹਦੇ ਰਹਿਮ ਦਾ ਅਖੀਰ ਨਹੀਂ। ਉਹ ਹਰ ਸਵੇਰ ਨੂੰ ਤਾਜ਼ਾ ਏ। ਤੇਰੀ ਵਫਾਦਾਰੀ ਵੱਡੀ ਏ। ਮੇਰੀ ਜਿੰਦ ਨੇ ਆਖਿਆ ਮੇਰਾ ਹਿੱਸਾ ਖੁਦਾਵੰਦ ਏ, ਇਸ ਲਈ ਮੇਰੀ ਆਸ ਉਹਦੇ ਤੋਂ ਹੀ ਏ। ਖੁਦਾਵੰਦ ਉਹਨਾਂ ਉੱਤੇ ਮਿਹਰਬਾਨ ਏ ਜਿਹੜੇ ਉਹਦੀ ਉਡੀਕ ਕਰਦੇ ਨੇ, ਉਸ ਜਿੰਦ ਉੱਤੇ ਜਿਹੜੀ ਉਹਦੀ ਤਾਲਬ ਏ। ਇਹ ਵਾਹਵਾ ਏ ਭਈ ਬੰਦਾ ਆਸ ਰੱਖਣ ਵਾਲਾ ਏ ਤੇ ਚੁੱਪ ਕਰਕੇ ਖੁਦਾਵੰਦ ਦੀ ਮੁਕਤੀ ਦੀ ਉਡੀਕ ਕਰੇ। ਯਰਮੀਆ। ਐ ਕੌਮੋ, ਰੱਬ ਦਾ ਕਲਾਮ ਸੁਣੋ ਤੇ ਦੂਰ ਦੇ ਜਜ਼ੀਰਿਆਂ ਵਿੱਚ ਮੁਨਾਦੀ ਕਰੋ ਤੇ ਆਖੋ ਭਈ ਜਿਨ੍ਹੇ ਇਸਰਾਈਲ ਨੂੰ ਤਿੱਤਰ ਬਿੱਤਰ ਕੀਤਾ ਏ ਉਹੀ ਉਹਨਾਂ ਨੂੰ ਇਕੱਠਾ ਕਰੇ ਤੇ ਉਹਦੀ ਅਜਿਹੀ ਨਿਗਹਿਬਾਨੀ ਕਰੇ ਜਿਵੇਂ ਗਡਰੀਆ ਆਪਣੇ ਗੱਲੇ ਦੀ, ਕਿਉਂ ਜੇ ਖੁਦਾਵੰਦ ਨੇ ਯਾਕੂਬ ਦਾ ਫਿਦਿਆ ਦਿੱਤਾ ਏ ਤੇ ਉਹਨੂੰ ਉਹਦੇ ਹੱਥੋਂ ਜਿਹੜਾ ਉਹਦੇ ਤੋਂ ਜ਼ੋਰਾਵਰ ਸੀ ਰਿਹਾਈ ਦਿੱਤੀ। ਇਸ ਲਈ ਉਹ ਆਉਣਗੇ ਤੇ ਸਹਿਊਨ ਦੀ ਚੋਟੀ ਉੱਤੇ ਗਾਉਣਗੇ ਤੇ ਖੁਦਾਵੰਦ ਦੀਆਂ ਨੇਮਤਾਂ ਯਾਨੀ ਅਨਾਜ ਤੇ ਮੈਅ ਤੇ ਤੇਲ ਤੇ ਮੱਝਾਂ ਗਾਵਾਂ ਦੇ ਤੇ ਭੇਡ ਬੱਕਰੀਆਂ ਦੇ ਬੱਚਿਆਂ ਵੱਲ ਇਕੱਠੇ ਟੁਰਨਗੇ ਤੇ ਉਹਨਾਂ ਦੀ ਜਾਨ ਸ਼ਰਾਬ ਬਾਗ ਵਾਂਗਰ ਹੋਵੇਗੀ ਤੇ ਉਹ ਫਿਰ ਕਦੀ ਦੁਖੀ ਨਾ ਹੋਣਗੇ। ਉਸ ਵੇਲੇ ਕੰਵਾਰੀਆਂ ਤੇ ਵੱਡੇ ਤੇ ਜਵਾਨ ਖੁਸ਼ੀ ਨਾਲ ਨੱਚਣਗੇ, ਕਿਉਂ ਜੇ ਮੈਂ ਉਹਨਾਂ ਦੇ ਦੁੱਖ ਨੂੰ ਖੁਸ਼ੀ ਵਿੱਚ ਬਦਲ ਦੇਵਾਂਗਾ ਤੇ ਉਹਨਾਂ ਨੂੰ ਤਸੱਲੀ ਦੇ ਕੇ ਦੁੱਖ ਤੋਂ ਬਾਅਦ ਖੁਸ਼ ਕਰਾਂਗਾ। ਤੇ ਮੈਂ ਕਾਹਿਨਾਂ ਦੀ ਜਾਨ ਨੂੰ ਚਕਨਾਈ ਨਾਲ ਸੇਰ ਕਰਾਂਗਾ ਤੇ ਮੇਰੇ ਲੋਕੀ ਮੇਰੀਆਂ ਨੇਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਹ ਜਾਣਦੇ ਹੋਏ ਭਈ ਜਾਨ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਉਂਝ ਹੀ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਹ ਵਿੱਚ ਲਿਆਇਆ ਤੇ ਉਹਨਾਂ ਨੂੰ ਜਾਨ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਕ੍ਰਿਸਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਕਰਾਰ ਦਿੰਦੀ ਏ। ਇਹ ਜਾਨ ਤੇ ਬਦਨ ਤੋਂ ਖੁਫੀਆ ਪਰਦਾ ਹਟਾਉਂਦੀ ਏ। ਇਹ ਇਨਸਾਨ ਦਾ ਰੱਬ ਦੇ ਨਾਲ ਸਾਇੰਸੀ ਤਾਲੁਕ ਦੱਸਦੀ ਏ, ਹਸਤੀ ਦੇ ਰਲੇ ਮਿਲੇ ਵਹਾਮ ਨੂੰ ਵੱਖਰਾ ਕਰਦੀ ਏ ਤੇ ਗੁਲਾਮੀ ਦੀ ਸੋਚ ਨੂੰ ਆਜ਼ਾਦ ਕਰਦੀ ਏ। ਇਲਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ ਰੂਹਾਨੀ, ਹਮਾਹੰਗ ਤੇ ਅਬਦੀ ਏ। ਸਵਾਲ, ਬਦਨ ਤੇ ਜਿੰਦ ਕੀ ਨੇ? ਜਵਾਬ, ਸ਼ਨਾਖਤ ਰੂਹ ਦਾ ਪਰਛਾਵਾਂ ਏ। ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਏ। ਜਿੰਦ ਮਾਦਾ, ਹਯਾਤੀ, ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਕ੍ਰਿਸਚਨ ਸਾਇੰਸ ਠੀਕ ਤਰ੍ਹਾਂ ਸਮਝੀ ਜਾਣ ਨਾਲ ਹਮੇਸ਼ਾ ਦੀ ਹਮਾਂਗੀ ਵੱਲ ਰਹਿਨੁਮਾਈ ਕਰਦੀ ਏ। ਇਹ ਵਾਹਦ ਜਿਉਂਦੇ ਤੇ ਸੱਚੇ ਰੱਬ ਤੇ ਇਨਸਾਨ ਨੂੰ ਜਿਹੜਾ ਉਹਦੀ ਛਵੀ ਉੱਤੇ ਬਣਾਇਆ ਗਿਆ ਲੋਭ ਵਿੱਚ ਲਿਆਉਂਦੀ ਏ, ਜਦ ਕਿ ਇਹਦੇ ਉਲਟ ਅਕੀਦਾ ਭਈ ਇਨਸਾਨ ਮਾਦੇ ਤੋਂ ਜੰਮਿਆ ਤੇ ਉਹਦਾ ਸ਼ੁਰੂ ਤੇ ਅਖੀਰ ਏ, ਭਈ ਉਹ ਬਦਨ ਤੇ ਜਾਨ ਦੋਵੇਂ, ਬਦੀ ਤੇ ਚੰਗਿਆਈ ਦੋਵੇਂ, ਰੂਹਾਨੀ ਤੇ ਮਾਦੀ ਦੋਵੇਂ ਹੀ ਏ, ਮੁਖਾਲਫਤ ਵਿੱਚ ਤੇ ਲਫਾਨੀਅਤ ਵਿੱਚ ਮੁੱਕ ਜਾਂਦਾ ਏ, ਯਾਨੀ ਇਸ ਗਲਤੀ ਵਿੱਚ ਜਿਹਨੂੰ ਸੱਚਾਈ ਦੇ ਪਾਰੋਂ ਤਬਾਹ ਹੋ ਜਾਣਾ ਚਾਹੀਦਾ ਹੈ। ਸੂਰਜ ਨਿਕਲਦਿਆਂ ਵੇਖਦਿਆਂ ਹੋਏ ਕੋਈ ਬੰਦਾ ਇਹ ਮੰਨਦਾ ਏ ਭਈ ਇਹ ਮੰਜ਼ਰ ਸਾਡੇ ਹਵਾਸਾਂ ਲਈ ਐਸ ਭਰੋਸੇ ਦੀ ਮੁਖਾਲਫਤ ਕਰਦਾ ਏ ਭਈ ਧਰਤੀ ਹਰਕਤ ਵਿੱਚ ਏ ਤੇ ਸੂਰਜ ਸਾਕਤ ਏ। ਜਿਵੇਂ ਇਲਮੇ ਫਲਕੀਆਤ ਨਿਜ਼ਾਮ ਸ਼ਮਸੀ ਦੀ ਹਰਕਤ ਦੇ ਬਾਰੇ ਇਨਸਾਨੀ ਨਜ਼ਰੀਏ ਨੂੰ ਤਬਦੀਲ ਕਰਦਾ ਏ, ਇੰਜ ਹੀ ਕ੍ਰਿਸਚਨ ਸਾਇੰਸ ਜਿੰਦ ਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਏ
ਤੇ ਬਦਨ ਨੂੰ ਸਿਆਣ ਲਈ ਮੁਆਵਨ ਬਣਾਉਂਦੀ ਏ। ਇਸ ਲਈ ਇਹ ਇਨਸਾਨ ਉੱਤੇ ਇਨਸਾਰ ਕਰਦਾ ਏ, ਜਿਹੜਾ ਆਰਾਮ ਦੇ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ। ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਏ, ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਏ, ਤੇ ਇਹ ਭਈ ਇਨਸਾਨ ਕਮ ਅਕਲੀ ਵਿੱਚ ਸ਼ਾਮਲ ਏ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਏ। ਪੌਲੂਸ ਨੇ ਆਖਿਆ, ਰੂਹ ਦੇ ਮੁਤਾਬਕ ਚੱਲੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਏ। ਹੋਰ ਨਜ਼ਰੀਏ ਵੀ ਬਦਨ ਤੇ ਜਾਨ ਦੇ ਬਾਰੇ ਉਹੀ ਗਲਤੀ ਕਰਦੇ ਨੇ ਜਿਹੜੀ ਪਟੋਲਮੀ ਨੇ ਸੂਰਜ ਦੇ ਪੂਰੇ ਨਿਜ਼ਾਮ ਦੇ ਬਾਰੇ ਕੀਤੀ ਸੀ। ਉਹ ਇਸ ਗੱਲ ਉੱਤੇ ਜ਼ਿੱਦ ਕਰਦੇ ਨੇ ਭਈ ਜਾਨ ਮਾਦੇ ਦੀ ਮੁਆਵਨਤ ਲਈ ਬਦਨ ਤੇ ਸਿਆਣ ਦੇ ਨਜ਼ਰੀਏ ਵਿੱਚ ਪਾਈ ਜਾਂਦੀ ਏ। ਫਲਕੀਆਤੀ ਸਾਇੰਸ ਨੇ ਅਸਮਾਨੀ ਸ਼ੈਵਾਂ ਦੇ ਬਾਰੇ ਝੂਠੇ ਨਜ਼ਰੀਏ ਨੂੰ ਤਬਾਹ ਕਰ ਦਿੱਤਾ ਏ, ਤੇ ਕ੍ਰਿਸਚਨ ਸਾਇੰਸ ਯਕੀਨਨ ਸਾਡੇ ਧਰਤੀ ਦੀਆਂ ਸ਼ੈਵਾਂ ਦੇ ਬਾਰੇ ਵੱਡੀ ਗਲਤੀ ਨੂੰ ਤਬਾਹ ਕਰ ਦੇਵੇਗੀ। ਫਿਰ ਅਸਲੀ ਖਿਆਲ ਤੇ ਇਨਸਾਨ ਦਾ ਅਸੂਲ ਜ਼ਾਹਿਰ ਹੋਵੇਗਾ। ਪਟੋਲਮੀ ਦੀ ਗਲਤੀ ਹਸਤੀ ਦੀ ਹਮਾਂਗੀ ਉੱਤੇ ਅਸਰ ਨਹੀਂ ਕਰੇਗੀ, ਜਿਵੇਂ ਭਈ ਜਾਨ ਤੇ ਬਦਨ ਦੇ ਬਾਰੇ ਗਲਤੀ ਅਸਰ ਨਹੀਂ ਕਰਦੀ, ਜਿਹੜੀ ਸਾਇੰਸੀ ਤਰਤੀਬ ਨੂੰ ਉਲਟ ਦਿੰਦੀ ਏ ਤੇ ਮਾਦੇ ਨੂੰ ਰੂਹ ਤੇ ਇਖਤਿਆਰ ਤੇ ਤਾਕਤ ਦਿੰਦੀ ਏ, ਤਾਂ ਜੋ ਇਨਸਾਨ ਸੰਸਾਰ ਦਾ ਸਾਰਿਆਂ ਤੋਂ ਬਹੁਤਾ ਮਾੜਾ ਤੇ ਗੈਰ ਹਮਾਂਗ ਮਖਲੂਕ ਬਣ ਜਾਵੇ। ਇਹ ਸਿਖਾਇਆ ਗਿਆ ਅਕੀਦਾ ਹੈ ਭਈ ਜਾਨ ਬਦਨ ਵਿੱਚ ਇਨਸਾਨਾਂ ਨੂੰ ਮੌਤ ਦੇ ਦੋਸਤ ਬਣਨ ਦਾ ਸਬਬ ਬਣਦੀ ਏ, ਯਾਨੀ ਲਾਫਾਨੀਅਤ ਤੇ ਨੇਮਤ ਵਿੱਚੋਂ ਫਾਨੀਅਤ ਤੋਂ ਅਕਸ ਕੀਤਾ ਗਿਆ ਰਾਹ ਦਾ ਪੱਥਰ। ਬਾਈਬਲ ਮੌਤ ਨੂੰ ਵੈਰੀ ਆਖਦੀ ਏ ਤੇ ਯਿਸੂ ਇਹਨਾਂ ਨੂੰ ਮੰਨਣ ਦੀ ਬਜਾਏ ਮੌਤ ਤੇ ਕਬਰ ਉੱਤੇ ਫਤਹਿਮੰਦ ਹੋਇਆ। ਉਹ ਆਪ ਰਾਹ ਸੀ, ਇਸ ਲਈ ਮੌਤ ਉਹਦੇ ਲਈ ਦਹਲੀਜ਼ ਨਹੀਂ ਸੀ ਜਿਹਦੇ ਵਿੱਚੋਂ ਲੰਘ ਕੇ ਉਹਨੇ ਜ਼ਿੰਦਾ ਜਲਾਲ ਵਿੱਚ ਦਾਖਲ ਹੋਣਾ ਸੀ। ਜਾਨ ਦੇ ਇਸ ਗਲਤ ਅੰਦਾਜ਼ੇ ਦੇ ਪਾਰੋਂ ਭਈ ਉਹ ਫਹਿਮ ਵਿੱਚ ਵਸਦੀ ਏ ਤੇ ਭਈ ਸਿਆਣ ਮਾਦੇ ਵਿੱਚ ਵਸਦੀ ਏ, ਅਕੀਦਾ ਫਹਿਮ ਦੇ ਆਰਜ਼ੀ ਨੁਕਸਾਨ ਜਾਂ ਜਾਨ ਦੀ ਗੈਰ ਮੌਜੂਦਗੀ ਵਿੱਚ ਘੁੰਮਦਾ ਫਿਰਦਾ ਏ, ਯਾਨੀ ਰੂਹਾਨੀ ਸੱਚਾਈ ਵਿੱਚ। ਗਲਤੀ ਦੀ ਇਹ ਹਾਲਤ ਹਯਾਤੀ ਦਾ ਫਾਨੀ ਸੁਪਨਾ ਤੇ ਮਾਦੇ ਵਿੱਚ ਮੌਜੂਦ ਮਵਾਦ ਏ, ਜਿਹੜਾ ਹਸਤੀ ਦੀ ਲਾਫਾਨੀ ਅਸਲੀਅਤ ਦੇ ਬਰਾਹ ਰਾਸਤ ਮੁਖਾਲਫ ਏ। ਜਦੋਂ ਤੀਕਰ ਅਸੀਂ ਇਹ ਮੰਨਦੇ ਹਾਂ ਭਈ ਜਾਨ ਪਾਪ ਕਰ ਸਕਦੀ ਜਾਂ ਲਾਫਾਨੀ ਜਾਨ ਫਾਨੀ ਬਦਨ ਵਿੱਚ ਏ, ਤਦ ਤੀਕਰ ਅਸੀਂ ਹਸਤੀ ਦੀ ਸਾਇੰਸ ਨੂੰ ਕਦੀ ਸਮਝ ਨਹੀਂ ਸਕਦੇ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਭਈ ਜਾਨ ਦਾ ਉੱਚਾ ਕਾਨੂੰਨ, ਜਿਹੜਾ ਹਮਾਂਗੀ ਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਏ। ਠੀਕ ਸਮਝਿਆ ਜਾਵੇ ਤੇ ਇੱਕ ਹਸਾਸ ਮਾਦੀ ਸੂਰਤ ਅਪਣਾਉਣ ਦੀ ਬਜਾਏ ਇਨਸਾਨ ਇੱਕ ਸੁੰਨ ਬਦਨ ਲੈ ਕੇ ਫਿਰਦਾ ਏ, ਤੇ ਰੱਬ ਜਿਹੜਾ ਇਨਸਾਨ ਤੇ ਸਾਰੀ ਮਖਲੂਕ ਦੀ ਜਿੰਦ ਏ, ਆਪਣੀ ਇਨਫਰਾਦੀਅਤ, ਹਮਾਂਗੀ ਤੇ ਲਾਫਾਨੀਅਤ ਵਿੱਚ ਹਮੇਸ਼ਾ ਤੀਕਰ ਹੁੰਦਿਆਂ ਹੋਏ ਮੁਨਫਰਿਦ ਰਹਿੰਦਾ ਤੇ ਇਨਸਾਨ ਵਿੱਚ ਇਹਨਾਂ ਖੂਬੀਆਂ ਨੂੰ ਸਿਆਣ ਦੇ ਰਾਹੀਂ ਨਾ ਕਿ ਮਾਦੇ ਦੇ ਰਾਹੀਂ ਜਾਰੀ ਰੱਖਦਾ ਏ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ, ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਏ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਤੇ ਬਹੁਤ ਉੱਚੀ ਏ। ਰੂਹ ਤੇ ਮਾਦਾ ਲੋ ਤੇ ਹਨੇਰੇ ਤੋਂ ਵੀ ਬਹੁਤਾ ਹੋਰ ਨਹੀਂ ਘੁਲਦੇ ਮਿਲਦੇ, ਜਦ ਇੱਕ ਸਾਹਮਣੇ ਆਉਂਦਾ ਏ ਤੇ ਦੂਜਾ ਗਾਇਬ ਹੋ ਜਾਂਦਾ ਏ। ਸਾਇੰਸ ਜਾਨ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਿਰ ਕਰਦੀ ਏ ਤੇ ਰੱਬ ਨੂੰ ਇਨਸਾਨ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮੁਨਕਸ ਜ਼ਾਹਿਰ ਕਰਦੀ ਏ। ਵੱਡਾ ਕਮਤਰ ਨਹੀਂ ਹੋ ਸਕਦਾ। ਇਹ ਅਕੀਦਾ ਭਈ ਵੱਡਾ ਕਮਤਰ ਵਿੱਚ ਹੋ ਸਕਦਾ ਏ ਇੱਕ ਗਲਤੀ ਏ ਜਿਹੜੀ ਨਾਕਾਮ ਹੋ ਜਾਂਦੀ ਏ। ਜਾਨ ਦੀ ਸਾਇੰਸ ਵਿੱਚ ਇਹ ਸਿਰਫ ਇੱਕ ਸਾਫ਼ ਨੁਕਤਾ ਏ ਭਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਾਨ ਇਨਸਾਨ ਵਿੱਚ ਮਹਿਦੂਦ ਨਹੀਂ ਏ ਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਰੂਹ ਤੇ ਜਾਨ ਦੇ ਇੱਕ ਹੋਣ ਨਾਲ ਰੱਬ ਤੇ ਰੂਹ ਇੱਕ ਨੇ ਤੇ ਇਹ ਇਤਿਹਾਦ ਕਦੀ ਵੀ ਮਹਿਦੂਦ ਸਿਆਣ ਜਾਂ ਇੱਕ ਮਹਿਦੂਦ ਬਦਨ ਵਿੱਚ ਸ਼ਾਮਲ ਨਹੀਂ ਹੁੰਦਾ, ਕਿਉਂ ਜੇ ਰੂਹ ਲਾਫਾਨੀ ਏ, ਇਸ ਲਈ ਇਹ ਲਾਫਾਨੀਅਤ ਵਿੱਚ ਵਜੂਦ ਨਹੀਂ ਰੱਖਦੀ। ਰੂਹ ਦੇ ਬਾਰੇ ਝੂਠੇ ਫਹਿਮ ਨੂੰ ਗਵਾਉਣ ਨਾਲ ਅਸੀਂ ਹਯਾਤੀ ਦੇ ਅਬਦੀ ਰਾਜ਼ ਪਾ ਸਕਦੇ ਹਾਂ, ਜਿਵੇਂ ਲਾਫਾਨੀਅਤ ਨੂੰ ਲੋ ਵਿੱਚ ਲਿਆਇਆ ਜਾਂਦਾ ਏ। ਇਨਸਾਨ ਰੂਹ ਦਾ ਇਜ਼ਹਾਰ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।